ਬਣਿਆ ਪਿਆ ਹੈਗਾ ਆ, ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ। ਕੱਲ੍ਹ ਜਦ ਸਵੇਰੇ ਆਪਾਂ ਇੱਧਰ ਵੀ ਉੱਠੇ ਤਾਂ ਇਹ ਜਿਹੜੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ, ਪਹਿਲੋਂ ਇਹ ਆਇਆ ਵੀ ਹਸਪਤਾਲ ਦੇ ਵਿੱਚ ਆ, ਫਿਰ ਉਸ ਤੋਂ ਕੁਛ ਮਿੰਟਾਂ ਬਾਅਦ ਦੇ ਵਿੱਚ ਹੀ ਇਹ ਕਨਫਰਮ ਹੋ ਗਿਆ ਵੀ ਉਸਦਾ ਕਤਲ ਕਰ ਦਿੱਤਾ ਗਿਆ ਆ। ਅੰਨ੍ਹੇਵਾਹ ਜਿਹੜਾ ਆ ਘਾਤ ਲਾ ਕੇ ਉਸਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਜਿਸ ਦੀ ਬਾਅਦ ਦੇ ਵਿੱਚ ਬਿਸ਼ਨੋਈ ਗਰੁੱਪ, ਲਾਰੈਂਸ ਬਿਸ਼ਨੋਈ ਗਰੁੱਪ ਕੈਨੇਡਾ, ਇੱਧਰ ਜਿਹੜੀਆਂ ਆ ਉੱਧਰਲੇ ਪਾਸੇ ਤਾਰਾਂ ਜੁੜੀਆਂ, ਉਹਨਾਂ ਨੇ ਇਸ ਦਾ ਲਿਆ ਵੀ ਅਸੀਂ ਇਹ ਕਤਲ ਨੂੰ ਅੰਜਾਮ ਜਿਹੜਾ ਉਹ ਦਿੱਤਾ ਆ। ਮਿੱਡੂ ਖੇੜੇ ਦੇ ਜਿਹੜੇ ਪਹਿਲਾਂ ਆਏ ਮਸਲੇ ਆ ਉਸ ਦੇ ਨਾਲ ਜੋੜ ਕੇ ਇਸ ਨੂੰ ਦਿਖਾਇਆ ਗਿਆ। ਫਿਰ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਵਿਰਾਗਮਈ ਮਾਹੌਲ ਜਿਹੜਾ ਬਣਿਆ, ਕਿਉਂਕਿ ਇਕੱਲਾ ਇਕੱਲਾ ਪੁੱਤ ਸੀਗਾ ਆਪਣੇ ਮਾਪਿਆਂ ਦਾ। ਸਾਰੀ ਦੁਨੀਆ ਨੇ ਆਖਿਆ ਵੀ ਚਲੋ ਤੁਹਾਡੇ ਵਿਚਾਰਕ ਮਤਭੇਦ ਕਿਸੇ ਦੇ ਨਾਲ ਵੀ ਹੋ ਸਕਦੇ ਆ, ਤੁਸੀਂ ਕਿਸੇ ਦੇ ਨਾਲ ਵੀ ਸਿੰਘ ਫਸਾਏ ਹੋ ਸਕਦੇ ਆ, ਕੁਛ ਵੀ ਹੋਵੇ, ਪਰ ਕਿਸੇ ਦਾ ਜਵਾਨ ਪੁੱਤ ਇਸ ਤਰੀਕੇ ਦੇ ਨਾਲ ਮਾਰ ਦੇਣਾ ਉਹ ਜਾਇਜ਼ ਨਹੀਂ, ਉਹ ਠੀਕ ਨਹੀਂ। ਹਰ ਇੱਕ ਨੇ ਇਸ ਚੀਜ਼ ਨੂੰ ਜਿਹੜਾ ਉਹ ਮਾੜਾ ਕਿਹਾ। ਫਿਰ ਹਥਿਆਰਾਂ ਦੀ ਚਰਚਾ ਜਿਹੜੀ ਆ ਪ੍ਰਵੀਨ ਜੀ ਉਹ ਚੱਲ ਪਈ। ਫਿਰ ਉਸ ਦੇ ਨਾਲ ਹੀ ਜਿਹੜੀ ਆ ਸਰਕਾਰ ਦੀ ਚਰਚਾ ਚੱਲ ਗਈ ਵੀ ਇਹਦੀ ਸਿਕਿਉਰਿਟੀ ਵਾਪਸ ਲੈ ਕੇ ਪੰਨਿਆਂ ਦੇ ਉੱਤੇ, ਮੋਹਰਲੇ ਪੰਨਿਆਂ ਦੇ ਉੱਤੇ ਜਿਹੜਾ ਉਹ ਦਿਖਾਉਣਾ ਕੀ ਇਹ ਸਰਕਾਰ ਨੂੰ ਸ਼ੋਭਦਾ ਸੀਗਾ। ਸਰਕਾਰ ਦੇ ਉੱਤੇ ਉਂਗਲਾਂ, ਹਸਪਤਾਲ ਦੇ ਬਾਹਰ ਮੁਰਦਾਬਾਦ ਦੇ ਜਿਹੜੇ ਨਾਅਰੇ ਵੀ ਲੱਗੇ। ਦੁਨੀਆ ਭਰ ਦੇ ਜਿਹੜੇ ਕਹਿ ਸਕਦੇ ਆ ਵੀ ਹਰ ਤਰ੍ਹਾਂ ਦੇ ਜਿਹੜੇ ਸਿਆਸਤਦਾਨ ਦੇ ਨਾਲ ਜਿੰਨੇ ਵੀ ਇੰਡਸਟਰੀ ਦੇ ਨਾਲ, ਬਾਲੀਵੁੱਡ ਹੋ ਗਿਆ, ਇੱਥੋਂ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ, ਹਰ ਇੱਕ ਨੇ ਆਪੋ ਆਪਣੀ ਸ਼ਰਧਾਂਜਲੀ ਸਿੱਧੂ ਮੂਸੇਵਾਲੇ ਦੇ ਲਈ ਜਿਹੜੀ ਉਹ ਭੇਂਟ ਕੀਤੀ। ਸੋ ਬੜੇ ਤਰੀਕੇ ਦੇ ਸਵਾਲ ਇਹ ਕਤਲ ਜਿਹੜਾ ਉਹ ਨਾਲ ਦੇ ਨਾਲ ਛੱਡ ਗਿਆ, ਜਿਹੜੇ ਸੁਲਝੇ ਨਹੀਂ ਆ। ਫਿਰ ਅੱਜ ਜਦ ਸਵੇਰੇ ਆਪਾਂ ਉੱਠੇ ਆ ਤੇ ਦੇਖਿਆ ਵੀ ਲੋਕਾਂ ਦੀ ਫੜੋ ਫੜਾਈ, ਉਹ ਸਾਰਾ ਕੁਛ ਆਇਆ, CCTV ਫੁਟੇਜ ਵੀ ਆ ਗਈ। ਸੋ ਹੁਣ ਕਈ ਤਰੀਕੇ ਦੇ ਸਵਾਲ ਇਸ ਟਾਈਮ ਚੱਲ ਰਹੇ। ਸੋ ਵੱਖ-ਵੱਖ ਐਂਗਲਾਂ ਤੋਂ ਇਸ ਪੂਰੀ ਕਨਵਰਸੇਸ਼ਨ, ਇਸ ਪੂਰੀ ਗੱਲਬਾਤ ਨੂੰ ਆਪਾਂ ਲੈਣ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਤੇ ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਇਸ ਜਿਹੜਾ ਉੱਭਰਿਆ ਹੋਇਆ, ਕਾਫੀ ਨਾਮ ਇਸ ਮੁੰਡੇ ਦਾ ਹੋ ਚੁੱਕਾ ਸੀਗਾ ਸਿੱਧੂ ਮੂਸੇਵਾਲੇ ਦਾ, ਇਸ ਦੇ ਕਤਲ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ? ਕਿਵੇਂ ਆ, ਕੀ ਹੋਇਆ, ਕੌਣ ਜ਼ਿੰਮੇਵਾਰ, ਪੰਜਾਬ ਕਿੱਧਰ ਵੱਲ ਨੂੰ ਇਹ ਵੱਧ ਰਿਹਾ ਹੈਗਾ ਆ? ਸੋ ਸਾਰੀਆਂ ਚਰਚਾਵਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਤੇ ਤੁਸੀਂ ਕਾਲ ਕਰ ਸਕਦੇ ਹੋ 408-272-5200। ਜੀ ਪ੍ਰਵੀਨ ਜੀ। ਹਾਂਜੀ ਬਿਲਕੁਲ, ਜਿੱਥੇ ਇਸ ਗੱਲ ਦੀ ਚਰਚਾ ਕਰਾਂਗੇ ਉੱਥੇ ਨਾਲ ਇਹ ਵੀ ਫਿਕਰਮੰਦੀ ਜ਼ਾਹਰ ਕਰਨਾ ਸਾਡਾ ਸਾਰਿਆਂ ਦਾ ਇੱਕ ਨੈਤਿਕ ਫਰਜ਼ ਹੈ ਕਿ ਪੰਜਾਬ ਸਾਡਾ ਕਿੱਧਰ ਨੂੰ, ਕਿ ਸਾਡੀ ਪੰਜਾਬ ਦੀ ਪਛਾਣ ਹੁਣ ਗਨ ਕਲਚਰ ਰਹਿ ਗਈ ਹੈ ਕਿ ਪੰਜਾਬ ਦੀਆਂ ਗਲੀਆਂ ਦੇ ਵਿੱਚ ਬੰਦਾ ਰੋਕ ਕੇ ਮਾਰ ਦੇਣਾ, ਉਹ ਸਾਡਾ ਸੱਭਿਆਚਾਰ ਬਣ ਚੁੱਕਿਆ ਹੈ। ਅਸੀਂ ਜਾ ਕਿੱਧਰ ਨੂੰ ਰਹੇ ਹਾਂ? ਪੰਜਾਬ ਫਾਈਨੈਂਸ਼ੀਅਲੀ ਤੇ ਅਧਿਆਤਮਿਕ ਤੌਰ ਤੇ ਪੰਜਾਬ ਸੱਭਿਆਚਾਰਕ ਤੌਰ ਤੇ ਨਿਘਾਰ ਦਾ ਸ਼ਿਕਾਰ ਹੋ ਰਿਹਾ। ਇਹ ਚੀਜ਼ਾਂ ਸਾਡੇ ਵਿਰਸੇ, ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ। ਅੱਜ ਡੰਡ ਮਾਰਨ ਵਾਲੇ ਪੰਜਾਬੀ, ਅੱਜ ਜਿਹੜੇ ਆ ਛਿੰਝਾਂ ਘੋਲਣ ਵਾਲੇ ਪੰਜਾਬੀ, ਉਹ ਟਰੈਕਟਰ ਟੋਚਨ ਮੁਕਾਬਲਿਆਂ ਜਾਂ ਕੁੱਕੜਾਂ ਦੀਆਂ ਲੜਾਈਆਂ ਦੇ ਵਿੱਚ ਪੈ ਗਏ ਆ। ਤਾਂ ਇਹ ਚੀਜ਼ਾਂ ਦਾ ਸਾਰੀਆਂ ਦਾ ਜਿਹੜਾ ਨਿਘਾਰ ਹੈ ਉਹ ਤੇ ਚਰਚਾ ਕਰਾਂਗੇ। ਪਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਮਾਪਿਆਂ ਦੇ ਅੰਦਰ ਵੜ ਕੇ ਕੌਣ ਵੇਖੂ ਜਿਹਦਾ ਪੁੱਤ ਗਿਆ ਤਾਂ ਘਰੋਂ ਪਰ ਕਦੇ ਮੁੜਿਆ ਨਹੀਂ, ਤੇ ਨਾ ਇੰਸ਼ਾਅੱਲਾ ਹੁਣ ਕਿਸੇ ਨੇ ਮੁੜਨਾ ਨਹੀਂ, ਕਿਉਂਕਿ ਗਏ ਕਦੇ ਮੁੜਦੇ ਨਹੀਂ। ਪਰ ਰਾਜ ਜੀ, ਤੁਸੀਂ ਗੈਂਗ ਵਾਰ ਤੋਂ ਸ਼ੁਰੂਆਤ ਕੀਤੀ ਔਰ ਉਹ ਜਿਹੜੀ ਗੱਲ ਆ ਤੁਹਾਡੀ ਬਿਲਕੁਲ ਜਾਇਜ਼ ਆ, ਕਿਉਂਕਿ ਜਦੋਂ ਪੁਲਿਸ ਇਨਵੈਸਟੀਗੇਟ ਕਰ ਰਹੀ ਸੀ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਨੂੰ, ਤਾਂ ਉਦੋਂ ਸ਼ਗਨਪ੍ਰੀਤ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਮੈਨੇਜਰ ਆ, ਉਹਦਾ ਨਾਂ ਆਉਂਦਾ ਵਿੱਚ। ਤੇ ਉਸ ਤੋਂ ਬਾਅਦ ਫਿਰ ਜਿਹੜਾ ਲਾਰੈਂਸ ਗਰੁੱਪ ਆ ਉਹ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਜਿਹੜਾ ਸਿੱਧੇ ਤੌਰ ਤੇ ਇਨਵੋਲਵ ਸੀਗਾ ਆਪ ਹੀ, ਜਿਹੜੀ ਉਹਨਾਂ ਨੇ ਫੇਸਬੁੱਕ ਪੋਸਟ ਪਾਈ ਹੈ। ਹੁਣ ਜਿਹੜੀ ਗੋਲਡੀ ਬਰਾੜ ਦੀ ਫੇਸਬੁੱਕ ਪੋਸਟ ਹੈ ਤੇ ਜਿਹੜੀ ਲਾਰੈਂਸ ਬਿਸ਼ਨੋਈ ਗਰੁੱਪ ਦੀ ਫੇਸਬੁੱਕ ਪੋਸਟ ਆ, ਉਹ ਕਹਿੰਦੇ ਵੀ ਗੁਰਲਾਲ ਬਰਾੜ ਸੀਗਾ ਗੋਲਡੀ ਬਰਾੜ ਦਾ ਭਰਾ। ਗੁਰਲਾਲ ਬਰਾੜ ਤੇ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਦੇ ਲਈ ਜਿਹੜਾ ਸਿੱਧੂ ਮੂਸੇਵਾਲਾ ਉਹ ਜ਼ਿੰਮੇਵਾਰ ਆ, ਉਹਨਾਂ ਦਾ ਇਹ ਕਹਿਣਾ ਹੈ। ਹੁਣ ਉਸ ਤੋਂ ਬਾਅਦ ਕੀ ਹੋਇਆ ਵੀ ਹੁਣ ਦਵਿੰਦਰ ਬੰਬੀਹਾ ਗਰੁੱਪ ਹੈ ਜਿਹੜਾ, ਤੇ ਨਾਲ ਹੀ ਜਿਹੜਾ ਇੱਕ ਹੋਰ ਗਰੁੱਪ ਆ, ਉਹ ਵੀ ਕਿਸੇ ਗੈਂਗਸਟਰ ਦੇ ਨਾਂ ਤੇ ਚੱਲਦਾ, ਉਹਨਾਂ ਨੇ ਹੁਣ ਹੋਰਨਾਂ ਗਾਇਕਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਵੀ ਤੁਸੀਂ ਇਹਨੂੰ ਮਾਰਤਾ ਤੇ ਅਸੀਂ ਜਿਹੜੇ ਤੁਹਾਡੇ ਲਾਗੇ ਬੰਨੇ ਆ ਉਹ ਜਿਹੜੇ ਆ ਮਾਰ ਦੇਣੇ ਆ। ਉਹਦੇ ਵਿੱਚ ਪੰਜਾਬ ਦੇ ਇੱਕ ਹੋਰ ਨੌਜਵਾਨ ਗਾਇਕ ਦਾ ਜਿਹੜਾ ਨਾਂ ਹੈ ਬਹੁਤ ਵੱਡੇ ਪੱਧਰ ਤੇ ਬੋਲ ਰਿਹਾ। ਸੋ ਇਹ ਤੁਸੀਂ ਦੇਖੋ ਵੀ ਸ਼ਗਨਪ੍ਰੀਤ ਦਾ ਨਾਂ ਆ ਜਾਣਾ, ਤੇ ਵਿੱਚ ਇੱਕ ਪਿੱਛੇ ਦੇ ਨਹੀਂ ਸ਼ਾਹਰੁਖ ਨੂੰ ਫੜਿਆ ਸੀ ਦਿੱਲੀ ਤੋਂ ਪੁਲਿਸ ਨੇ, 2 ਲੱਖ ਨਾਮੀ ਬਦਮਾਸ਼ ਸੀਗਾ ਉਹ ਬੰਦੇ ਨੇ ਜਦੋਂ ਖੁਲਾਸਾ ਕੀਤਾ, ਉਹ ਕਹਿੰਦੇ ਵੀ ਜਿਹੜਾ ਇੱਕ ਤਾਂ ਹੈਗਾ ਲਾਰੈਂਸ ਬਿਸ਼ਨੋਈ, ਇੱਕ ਗੋਲਡੀ ਬਰਾੜ ਆ, ਇਸ ਤੋਂ ਇਲਾਵਾ 6 ਨਾਂ ਉਹਨੇ ਹੋਰ ਲਏ।
ਇਹ ਪੰਜਾਬੀ ਗਾਇਕ ਦਾ ਮੈਨੇਜਰ ਵੀ ਕਿਹਾ ਉਹਨੇ ਇੱਕ ਦਾ। ਉਹ ਕਹਿੰਦਾ ਹੂੰ, ਵੀ ਇਹ ਬੰਦੇ ਆ ਜਿਹੜੇ ਇਹ ਪੰਜਾਬ ਦੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਦੀ ਜਿਹੜੀ ਆ ਉਹ ਸਕੀਮ ਘੜ ਰਹੇ ਆ। ਤਾਂ ਉਹ ਹੂੰ, ਇਨਪੁਟਸ ਪੰਜਾਬ ਪੁਲਿਸ ਕੋਲੇ ਵੀ ਆਈਆਂ ਹੀ ਹੋਣਗੀਆਂ, ਪਰ ਉਹਨਾਂ ਇਨਪੁਟਸ ਤੇ ਕੰਮ ਕਿਉਂ ਨਹੀਂ ਹੋ ਸਕਿਆ? ਇੰਟੈਲੀਜੈਂਸ ਫੇਲ ਕਿੱਥੇ ਹੋ ਗਈ? ਇਹ ਸਭ ਤੋਂ ਵੱਡੀਆਂ ਗੱਲਾਂ ਨੇ। ਔਰ ਖਾਸ ਕਰਕੇ ਜੇ ਦੇਖੋ ਜਿਹੜੇ AN-94 ਵਰਗੇ ਹਥਿਆਰ ਆ, ਉਹ ਹੂੰ, ਪੰਜਾਬ ਦੇ ਵਿੱਚ ਆ ਗਏ। ਇਹ ਬਹੁਤ ਵੱਡੇ ਸਵਾਲਾਂ ਨੂੰ ਜਿਹੜਾ ਉਹ ਜਨਮ ਦਿੰਦੇ ਆ, ਬਹੁਤ ਵੱਡੇ ਸ਼ੰਕਿਆਂ ਨੂੰ, ਖਦਸ਼ਿਆਂ ਨੂੰ ਜਨਮ ਦਿੰਦੇ ਆ। ਔਰ ਸਭ ਤੋਂ ਵੱਡਾ ਜਿਹੜਾ ਕਾਰਨ ਆ, ਉਹ ਪੰਜਾਬ ਸਰਕਾਰ ਦੀ ਇੰਟੈਲੀਜੈਂਸ ਫੇਲੀਅਰ ਜਾਂ ਹੋਰ ਨੈਗਲੀਜੈਂਸ ਨਹੀਂ, ਲਾਪਰਵਾਹੀ ਨਹੀਂ ਗੀ। ਪੰਜਾਬ ਪੁਲਿਸ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਸਿਕਿਉਰਿਟੀ ਘਟਾਈ ਆ, ਉਹਨੂੰ ਪਬਲਿਕ ਕਰ ਦੇਣਾ, ਇਹ ਵੀ ਹੂੰ, ਬਹੁਤ ਵੱਡੀ ਜਿਹੜੀ ਆ ਲਾਪਰਵਾਹੀ ਕਹੀ ਜਾ ਰਹੀ ਹੈ, ਕਿਉਂਕਿ ਇਹ ਸੀਕ੍ਰੇਟਲੀ ਕੌਨਫੀਡੈਂਸ਼ੀਅਲ ਚ ਆਉਂਦੀ ਹੈ ਕੈਟਾਗਰੀ ਚ। ਬਿਲਕੁਲ। ਸਿਕਿਉਰਿਟੀ ਕਿਸੇ ਦੀ ਘਟਾਈ ਜਾਂਦੀ ਹੈ, ਕਿਸੇ ਦੀ ਵਧਾਈ ਜਾਂਦੀ ਹੈ, ਤਾਂ ਸਰਕਾਰਾਂ ਕਦੇ ਵੀ ਪਬਲਿਕਲੀ ਇਹ ਨਹੀਂ ਕਰਦੀਆਂ। ਤੇ ਉਸ ਤੋਂ ਵੀ ਜਿਹੜੀ ਮਾੜੀ ਗੱਲ ਆ, ਉਹ ਇਹ ਆ ਵੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੰਦੇ ਇਹ ਪ੍ਰਚਾਰ ਰਹੇ ਸੀ ਵੀ ਉਹਨੂੰ ਗੱਡੀ ਦਿੱਤੀ ਵੀ ਆਲਰੇਡੀ, ਉਹ ਲੈ ਕੇ ਨਹੀਂ ਗਿਆ, ਜਦਕਿ ਹੂੰ, ਝੂਠ ਆ। ਗੱਡੀ ਫੋਰਚੂਨਰ ਉਹਨੇ ਬੁਲਟ ਪ੍ਰੂਫ ਆਪਦੀ ਪਰਸਨਲ ਤਿਆਰ ਕਰਾਈ ਸੀ। ਫੋਰਚੂਨਰ ਦੇ ਵਿੱਚ ਉਹਨੇ ਬੈਠਣਾ ਸੀ, ਉਹਦੇ ਪਿਤਾ ਦਾ ਇਹ ਕਹਿਣਾ ਹੈ, ਪਰ ਉਹ ਕਿਸੇ ਕਾਰਨ ਕਰਕੇ ਟਾਲ ਵੱਜ ਗਈ ਤੇ ਉਹ ਥਾਰ ਗੱਡੀ ਲੈ ਗਿਆ। ਥਾਰ ਗੱਡੀ ਜਦੋਂ ਲੈ ਗਿਆ ਤੇ ਉਹ ਗੱਡੀ ਜਿਹੜੀ ਹੈ ਬੁਲਟ ਪ੍ਰੂਫ ਨਹੀਂ ਸੀ, ਤੇ 30 ਫਾਇਰ ਕੀਤੇ ਆ ਸਿੱਧੂ ਮੂਸੇਵਾਲਾ ਤੇ, ਜਿਹਦੇ ਕਰਕੇ ਸਿਰ 'ਚ ਫਾਇਰ ਲੱਗੇ ਤੇ ਉਹ ਜਿਹੜੇ ਫਾਇਰ ਕੰਧਾਂ 'ਚ ਲੱਗੇ ਆ, ਉਹਨਾਂ ਨੇ ਪਲਸਤਰ ਤੱਕ ਪੱਟ ਦਿੱਤਾ। ਏਡੇ ਹਥਿਆਰ ਉਹ ਇਸ ਟੈਕਨੋਲੋਜੀ ਦੇ, ਇਸ ਕੈਟਾਗਰੀ ਦੇ ਹਥਿਆਰ ਸੀਗੇ, ਜਿਹਦੇ ਨਾਲ ਉਹਦਾ ਕਤਲ ਹੋਇਆ। ਪਰ ਇਸ ਕਤਲ ਨੇ ਪੰਜਾਬ ਨੂੰ ਖੌਫਜ਼ਦਾ ਤਾਂ ਕੀਤਾ ਹੀ ਕੀਤਾ ਹੈ, ਪਰ ਪੰਜਾਬੀਆਂ ਨੂੰ ਹੁਣ ਹੋਰ ਮਜਬੂਰ ਕਰ ਦਿੱਤਾ ਵੀ ਤੁਸੀਂ ਹੁਣ ਜਾਣਾ ਜਿਹੜਾ ਉਹ ਕਿੱਧਰ ਨੂੰ ਹੈ। ਹੂੰ, ਗੱਲਾਂ ਫੇਸਬੁੱਕ ਤੇ ਪੋਸਟਾਂ ਤੋਂ ਚੱਲੀਆਂ, ਮੰਨ ਲਓ ਅੱਜ ਵੀ ਅਸੀਂ ਦੇਖਦੇ ਹਾਂ ਫੇਸਬੁੱਕ ਪੋਸਟ ਤੋਂ ਲੜਾਈ ਹੋ ਜਾਂਦੀ ਹੈ ਪੰਜਾਬ ਦੇ ਵਿੱਚ, ਜੀ, ਜੀ, ਤਾਂ ਹੁਣ ਕਿੱਥੇ ਆ ਗਈਆਂ? ਪਿਛਲੇ ਦਿਨੀ ਇਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਈਆਂ। ਔਰ ਇੰਟੈਲੀਜੈਂਸ ਫੇਲੀਅਰ ਮੈਂ ਤਾਂ ਚੀਜ਼ਾਂ ਨੂੰ ਕਰ ਰਿਹਾ ਵਾਂ, ਕਿਉਂਕਿ ਪੰਜਾਬ ਸਰਕਾਰ ਦੇ ਨਾਲ ਰਿਲੇਟਡ ਇੱਕ ਬਹੁਤ ਵੱਡੇ ਅਹੁਦੇ ਤੇ ਬੈਠੀ ਬੀਬੀ ਬਾਰੇ ਇਹ ਕਿਹਾ ਜਾ ਰਿਹਾ ਕਿ ਲਿਸਟ ਉੱਥੋਂ ਜਿਹੜੀ ਆ ਉਹ ਲੀਕ ਹੋਈ। ਲੀਕ ਹੋਈ ਆ। ਤਾਂ ਹੂੰ, ਹੁਣ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੀ ਰੌਲਾ ਹੈ ਕਿ ਜਿਹੜਾ ਮੀਡੀਆ ਵਾ ਉਹ ਗਿਰਜਾਂ ਵਰਗਾ, ਉਹਨੇ ਕਿਤੇ ਕਿਸੇ ਨੂੰ ਬਖਸ਼ਣਾ ਨਹੀਂ ਹੈ। ਉਹਨੇ ਲਿਸਟ ਪਬਲਿਕ ਕੀਤੀ, ਤਾਂ ਹੁਣ ਤੁਸੀਂ ਦੇਖ ਲਓ ਵੀ ਉੱਥੇ ਜਿਹੜੀ ਰਿਪੋਰਟਿੰਗ ਵੀ ਹੋ ਰਹੀ ਹੈ, ਉਹਦੇ ਤੇ ਵੀ ਕਿੰਤੂ ਪ੍ਰੰਤੂ ਹੋ ਰਿਹਾ। ਪਰ ਮੈਂ ਉੱਧਰ ਨਾ ਜਾਂਦਾ, ਮੈਂ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਆਉਣਾ ਵੀ ਇਹ ਚੀਜ਼ਾਂ ਛੋਟੀਆਂ ਨਹੀਂ ਹੈ। ਜਦੋਂ ਪ੍ਰਧਾਨ ਮੰਤਰੀ ਦਾ ਸਿਕਿਉਰਿਟੀ ਬ੍ਰੀਚ ਹੋਇਆ ਸੀ, ਸਾਰੇ ਦੇਸ਼ ਦੇ ਵਿੱਚ ਬਵਾਲ ਮੱਚ ਗਿਆ ਸੀਗਾ, ਯਾਰ ਆਹ ਹੋ ਗਿਆ, ਖਾਲਿਸਤਾਨ ਨਾਲ ਜੁੜਿਆ ਗਿਆ, ਬਹੁਤ ਸਾਰੇ ਨੈਰੇਟਿਵ ਘੜੇ ਗਏ, ਬਿਰਤਾਂਤ ਘੜੇ ਗਏ। ਪਰ ਅਸਲ ਦੇ ਵਿੱਚ ਸਾਨੂੰ ਇਹ ਸਮਝਣਾ ਪੈਣਾ ਕਿ ਜਿਹੜੇ ਸਰਕਾਰੀ ਪ੍ਰੋਟੋਕੋਲ ਹੁੰਦੇ ਨੇ, ਸਰਕਾਰ ਦੇ ਕੁਝ ਕੰਮ ਕਰਨ ਦੇ ਤਰੀਕੇ ਹੁੰਦੇ ਨੇ, ਹਰ ਚੀਜ਼ ਤੁਸੀਂ ਪਬਲਿਕ ਨਹੀਂ ਕਰ ਸਕਦੇ। ਬਿਨਾਂ ਇਸਦੇ ਇਹਨਾਂ ਚੀਜ਼ਾਂ ਨੂੰ ਕਿ ਥ੍ਰੈਟ ਐਨਾਲਾਈਜ਼ ਹੁੰਦਾ, ਬਿਨਾਂ ਇਹ ਚੀਜ਼ ਦੇ ਜਾਂਚ ਕੀਤੇ ਕਿ ਯਾਰ ਇਹ ਬੰਦਾ ਏਡਾ ਵੱਡਾ ਟੈਕਸ ਪੇਅਰ ਆ, ਬਿਨਾਂ ਇਸਦੇ ਕਿ ਇਹਦੇ 2 ਵਾਰੀ ਇਸ ਤਰ੍ਹਾਂ ਦੇ ਅਟੈਂਪਟ ਹੋ ਚੁੱਕੇ ਆ, ਤਾਂ ਤੁਸੀਂ ਉਹਦੀ ਸਿਕਿਉਰਿਟੀ ਦੇ ਵਿੱਚ ਕੱਟ ਕਰਕੇ ਉਹਨੂੰ ਪਬਲਿਕ ਕਰਤਾ, ਤੇ ਇਹਦਾ ਜਿਹੜਾ ਖਮਿਆਜ਼ਾ ਉਹਦੇ ਪਰਿਵਾਰ ਨੂੰ ਭੁਗਤਣਾ ਪਿਆ। ਹੋ ਸਕਦਾ ਚੀਜ਼ਾਂ ਇਹ ਤੋਂ ਪਹਿਲਾਂ ਦੀਆਂ ਪਲਾਨ ਹੋਣ, ਪਰ ਹੁਣ ਆਹ ਜਿਹੜੇ ਨਾਂ ਆ ਇਹ ਆਉਣਗੇ ਜ਼ਰੂਰ। ਉਹ ਦੂਜੀ ਵੱਡੀ ਫੇਲੀਅਰ ਆ, ਇੱਕ ਮੋਹਾਲੀ ਦੇ ਵਿੱਚ ਜਿਹੜਾ ਰਾਕਟ ਲਾਂਚਰ ਨਾਲ ਹਮਲਾ ਹੋਇਆ ਸੀ, ਤੇ ਉਸ ਤੋਂ ਬਾਅਦ ਦਾ ਸਿੱਧੂ ਜੀ। ਮੂਸੇਵਾਲਾ ਦੇ ਮਾਮਲੇ ਦੇ ਵਿੱਚ। ਜੀ। ਜੀ, ਸੋ ਬਿਲਕੁਲ ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਨੰਬਰ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਹੈ 408 272 5200, 4082725252।